ਮਾਂ ਨੇ ਬਹੁਤ ਤਰਸ ਤਰਸ ਕੇ ਦੇਖਿਆ ਸੀ ਬੱਚੇ, ਛੇ ਭੈਣਾਂ ਤੇ ਦੀ ਇੱਕ ਭਾਈ ਸੀਗਾ। ਅੰਤ ਗਰੀਬੀ ਸੀ ਪੁੱਤ ਮੇਰੇ ਨਾਲ, ਇਹਨਾਂ ਨੇ ਫੈਕਟਰੀਆਂ 'ਚ ਲੱਗ ਲੱਗ ਕੇ ਕੰਮ ਕਰ ਕਰਕੇ ਭੈਣਾਂ ਨੇ ਪਾਲਿਆ ਸੀਗਾ। ਸਰਕਾਰ ਲਈ ਵਿਰੋਧਤਾ ਕਰਦੇ ਆ, ਇਹਨੂੰ ਬਣਦਾ ਸਨਮਾਨ ਦਿੱਤਾ ਜਾਣਾ ਚਾਹੀਦਾ, ਸ਼ਹੀਦੀ ਦਾ ਇਹਨੂੰ ਉਹਦਾ ਦਿੱਤਾ ਜਾਣਾ ਚਾਹੀਦਾ। ਅਸੀਂ ਇਹ ਅਗਨੀਵੀਰ ਦੇ ਜਿਹੜੀ ਇਹਨਾਂ ਦੀ ਸਾਇਸ਼ ਚਲਾਈ ਹੋਈ ਆ ਮੋਦੀ ਸਰਕਾਰ ਦੀ, ਇਹਦਾ ਅਸੀਂ ਵਿਰੋਧਤਾ ਕਰਦੇ ਹਾਂ। ਸਾਡਾ ਸਾਰਾ ਪਿੰਡ ਤਰਾਹ ਕਰ ਰਿਹਾ ਗਾ, ਸਾਨੂੰ ਉਹਨਾਂ ਦੇ ਸ਼ਹੀਦੀ ਉੱਤੇ ਬਹੁਤ ਮਾਣ ਆ। ਸਾਡੇ ਸਦੀਆਂ ਤੋਂ ਪਿੰਡ ਜਿਹੜਾ ਚੱਲਦਾ ਰਿਹਾ, ਸਾਰਿਆਂ ਨੂੰ ਪਹਿਲੀ ਸ਼ਹੀਦੀ ਇਸ ਦੀ ਹੈਗੀ, ਇਹਨੂੰ ਹਮੇਸ਼ਾ ਕੌਮ ਯਾਦ ਰੱਖੂ। ਸਤਿ ਸ਼੍ਰੀ ਅਕਾਲ, ਪੰਜਾਬੀ ਰੇਡੀਓ USA ਵੇਖ ਰਹੇ ਹੋ ਤੁਸੀਂ। ਇਸ ਸਮੇਂ ਰਾਮਗੜ੍ਹ ਸਰਦਾਰਾਂ ਵਿਖੇ ਮੌਜੂਦ ਹੈ, ਜਿੱਥੋਂ ਦਾ ਨੌਜਵਾਨ ਅਜੇ ਸਿੰਘ ਅਗਨੀਵੀਰ ਯੋਜਨਾ ਦੇ ਤਹਿਤ ਫੌਜ ਦੇ ਵਿੱਚ ਪੂਰਾ ਜਜ਼ਬਾ ਦੇਸ਼ ਭਗਤੀ ਦਾ ਲੈ ਕੇ ਭਰਤੀ ਹੁੰਦਾ ਹੈ ਤੇ ਉੱਥੇ ਇੱਕ ਬਰੂਦੀ ਸੁਰੰਗ ਦੇ ਵਿੱਚ ਧਮਾਕਾ ਹੋਣ ਦੇ ਕਾਰਨ ਸ਼ਹੀਦੀ ਦਾ ਜਾਮ ਪੀ ਜਾਂਦਾ ਹੈ। ਉਸ ਦਾ ਅੰਤਿਮ ਸੰਸਕਾਰ ਕਰਨ ਦੇ ਲਈ ਇਸ ਸਮੇਂ ਜਾ ਰਹੀ ਹੈ ਵੱਡੀ ਗਿਣਤੀ ਦੇ ਵਿੱਚ ਉਹਨਾਂ ਦੇ ਪਿੰਡ ਦੇ ਲੋਕ ਇਕੱਤਰ ਨੇ। ਹਰ ਇੱਕ ਵਿਅਕਤੀ ਦੀਆਂ ਅੱਖਾਂ ਦੇ ਵਿੱਚ ਹੰਝੂ ਨੇ। ਇੱਧਰ ਵੇਖ ਸਕਦੇ ਹੋ ਸਾਰਾ ਪਿੰਡ ਆਪਣੇ ਘਰਾਂ ਤੋਂ ਬਾਹਰ ਆ ਕੇ ਖੜਿਆ ਹੋਇਆ ਹੈ। ਇਹ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਹਰ ਕਿਸੇ ਦੀ ਅੱਖ ਨਮ ਹੈ। ਜਦੋਂ ਉਹਨਾਂ ਦੇ ਪਿੰਡ ਦੇ ਲੋਕਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਹੁੰਦੀ ਹੈ। ਕਿਵੇਂ ਯਾਦ ਕਰਦੇ ਹੋ ਅਜੇ ਸਿੰਘ ਨੂੰ? ਅਜੇ ਸਿੰਘ ਨੂੰ ਜੀ ਬਹੁਤ ਯਾਦ ਕਰਦਾ, ਬਹੁਤ ਵਧੀਆ ਬੱਚਾ ਸੀ ਜੀ, ਬਹੁਤ ਹੀ ਜ਼ਿਆਦਾ ਲਾਇਕ ਬੱਚਾ ਸੀ, ਕੌਮ ਲਈ ਸ਼ਹੀਦੀ ਪਾ ਗਏ ਜੀ। ਸਾਡੇ ਪਿੰਡ ਨੂੰ ਪੂਰਾ ਫਖਰ ਹੈ ਜੀ ਇਸ ਗੱਲ ਦਾ ਵੀ ਸਾਡਾ ਬੱਚਾ ਸ਼ਹੀਦ ਹੋਇਆ ਜੀ। ਬਹੁਤ ਹੀ ਵਧੀਆ ਇਨਸਾਨ ਸੀਗਾ ਜੀ, ਬਹੁਤ ਹੀ ਜਿੰਨਾ ਕਹਿ ਦਈਏ ਉਨਾ ਵਧੀਆ ਇਨਸਾਨ ਸੀ। ਤੇ ਪਰਿਵਾਰਕ ਜਿਹੜੀ ਪਰਿਵਾਰ ਦੀ ਹਾਲਾਤ ਨੇ ਕਹਿੰਦੇ ਬਹੁਤ ਹੀ ਮਤਲਬ ਕਿ ਹੇਠਲੇ ਪੱਧਰ ਦੇ ਨੇ, ਬਹੁਤ ਹੀ ਗਰੀਬੀ ਹੈ ਘਰ ਦੇ ਵਿੱਚ, ਉਹਦੇ ਬਾਰੇ ਕੀ ਕਹੋਗੇ? ਉਹ ਸਾਰੀਆਂ ਗੱਲਾਂ ਸੱਚ ਨੇ? ਹਾਂਜੀ ਸੱਚ ਆ ਜੀ, ਸੱਚ ਆ ਜੀ। 6 ਭੈਣਾਂ ਦਾ ਭਾਈ ਆ ਜੀ। ਬਾਪ ਉਹਦਾ ਦਿਹਾੜੀ ਜੋਤਾ ਕਰਦਾ, ਮਾਂ ਵਿਚਾਰੀ ਕੰਮ ਮਾੜੀ ਹਾਲਤ ਆ ਜੀ। ਬਸ ਜਿਹੜੀ ਗਰੀਬੀ ਤਬਕੇ ਦੀ ਹੁੰਦੀ ਆ, ਗਰੀਬੀ ਤਬਕੇ ਤੋਂ ਉੱਠ ਕੇ ਇਹ ਬੱਚੇ ਨੇ ਆਪਣਾ ਨਾਮ ਰੋਸ਼ਨ ਕੀਤਾ, ਸਾਡੇ ਪਿੰਡ ਦਾ ਨਾਮ ਰੋਸ਼ਨ ਕੀਤਾ ਜੀ। ਬਹੁਤ ਅਸੀਂ ਸਾਨੂੰ ਫਖਰ ਦੀ ਗੱਲ ਆ ਜੀ, ਸਾਡੇ ਪਿੰਡ ਦਾ ਨੌਜਵਾਨ ਸ਼ਹੀਦ ਹੋਇਆ, ਬਹੁਤ ਹੀ ਜ਼ਿਆਦਾ, ਜਿੰਨਾ ਕਹਿ ਦੋ ਉਨਾ ਹੀ ਫਖਰ ਦੀ ਗੱਲ ਆ ਜੀ। ਤੇ ਹੁਣ ਆਸ ਕੀ ਕਰਦੇ ਹੋ? ਕਿਉਂਕਿ ਜਦੋਂ ਕੋਈ ਸ਼ਹੀਦ ਹੁੰਦਾ ਤਾਂ ਪਹਿਲਾਂ ਤਾਂ ਇਹ ਤਾਂ ਹੈ ਇੱਕ ਅਗਨੀਵੀਰ ਸਕੀਮ, ਇਹਦੇ ਤਹਿਤ ਬਹੁਤਾ ਕੁਛ ਪੱਲੇ ਪੈਂਦਾ ਨਹੀਂ। 4 ਸਾਲ ਦੀ ਜਿਹੜੀ ਸੇਵਾ ਹੁੰਦੀ ਹੈ, ਉਸ ਤੋਂ ਬਾਅਦ ਬੱਚੇ ਨੂੰ ਕਹਿ ਦਿੱਤਾ ਜਾਂਦਾ ਹੈ ਹੁਣ ਤੁਸੀਂ ਵਿਹਲੇ ਹੋ, ਤੁਸੀਂ ਹੋਰ ਕੁਝ ਕਰ ਸਕਦੇ ਹੋ। ਪਰ ਬਹੁਤ ਥੋੜੀ ਗਿਣਤੀ ਹੈ ਜਿਹੜੀ ਅੱਗੇ ਆਰਮੀ ਦੇ ਵਿੱਚ ਪੱਕੇ ਤੌਰ ਤੇ ਜਾ ਸਕਦੀ ਹੈ। ਤੇ ਜੇਕਰ ਇਸ ਤਰ੍ਹਾਂ ਸ਼ਹੀਦ ਹੁੰਦਾ ਤੇ ਬਣਦਾ ਮਾਨ ਸਨਮਾਨ ਵੀ ਬਹੁਤ ਘੱਟ ਮਿਲਦਾ ਹੈ। ਅੱਜ ਤਾਂ ਫੇਰ ਵੀ ਵੱਡੀ ਗਿਣਤੀ ਦੇ ਵਿੱਚ ਆਰਮੀ ਜਵਾਨ ਪਹੁੰਚੇ ਹੋਏ ਨੇ, ਉਹਨਾਂ ਦੇ ਵੱਲੋਂ ਗਾਰਡ ਆਫ ਆਨਰ ਦਿੱਤਾ ਜਾਣਾ ਹੈ, ਪਰ ਜਿਹੜਾ ਬਣਦਾ ਮਾਨ ਸਨਮਾਨ ਸਰਕਾਰ ਦੇ ਵੱਲੋਂ ਨਹੀਂ ਦਿੱਤਾ ਜਾਂਦਾ, ਉਸ ਬਾਰੇ ਕੀ ਕਹੋ? ਉਹਦੇ ਲਈ ਵਿਰੋਧਤਾ ਕਰਦੇ ਆ ਜੀ, ਸਰਕਾਰ ਲਈ ਵਿਰੋਧਤਾ ਕਰਦੇ ਆ। ਇਹਨੂੰ ਬਣਦਾ ਸਨਮਾਨ ਦਿੱਤਾ ਜਾਣਾ ਚਾਹੀਦਾ, ਸ਼ਹੀਦੀ ਦਾ ਇਹਨੂੰ ਉਹਦਾ ਦਿੱਤਾ ਜਾਣਾ ਚਾਹੀਦਾ। ਜੋ ਇਹਨਾਂ ਦੇ ਬਣਦੇ ਫੌਜ ਦੇ ਰੂਲ ਨੇ ਉਹਨਾਂ ਦੇ ਮੁਤਾਬਕ ਇਹਨਾਂ ਨੂੰ ਸ਼ਹੀਦੀ ਦਾ ਉਹਦਾ ਦਿੱਤਾ ਜਾਣਾ ਚਾਹੀਦਾ। ਫੌਜ ਦਾ ਕਾਨੂੰਨ ਹੀ ਇਹ ਕਹਿੰਦਾ ਹੈ, ਜਿਹੜਾ ਅਗਨੀਵੀਰ ਯੋਜਨਾ ਆਈ ਹੈ ਉਹਦੇ ਵਿੱਚ ਇਹਨਾਂ ਦੀ ਸਿਰਫ ਸੇਵਾ ਹੀ ਸੇਵਾ ਹੈ। ਉਸ ਦੇ ਵਿੱਚ ਇੱਕ ਵਾਜਬੀ ਤਨਖਾਹ 4 ਸਾਲ ਲਈ ਮਿਲਣੀ ਹੈ, ਉਸ ਤੋਂ ਬਾਅਦ ਬੰਦਾ ਵਿਹਲਾ ਹੋ ਜਾਂਦਾ ਹੈ। ਜੇਕਰ ਸ਼ਹੀਦ ਹੁੰਦਾ ਹੈ ਉਸ ਨੂੰ ਵੀ ਬਹੁਤਾ ਕੁਝ ਨਹੀਂ ਮਿਲਦਾ। ਨਹੀਂ, ਅਸੀਂ ਇਹਦੀ ਨਿੰਦਿਆ ਕਰਦੇ ਆ ਜੀ, ਪੂਰਾ ਫੁੱਲ ਵੱਡਾ ਫੁੱਲ ਪਿੰਡ ਪੱਧਰ ਤੇ ਆਮ ਆਲੇ ਦੁਆਲੇ ਦੇ ਇਲਾਕੇ ਤੋਂ ਅਸੀਂ ਇਹ ਅਗਨੀਵੀਰ ਦੇ ਜਿਹੜੀ ਇਹਨਾਂ ਦੀ ਸਾਇਸ਼ ਚਲਾਈ ਹੋਈ ਆ ਮੋਦੀ ਸਰਕਾਰ ਦੀ, ਇਹਦਾ ਅਸੀਂ ਵਿਰੋਧਤਾ ਕਰਦੇ ਹਾਂ। ਪੰਜਾਬ ਸਰਕਾਰ ਤੋਂ ਕਿਹੋ ਜਿਹੀ ਆਸ ਕਰਦੇ ਹੋ ਫਿਰ ਇਸ ਪਰਿਵਾਰ? ਪੰਜਾਬ ਸਰਕਾਰ ਨੇ ਪੂਰਾ ਸਹਾਇਤਾ ਦਿੱਤੀ ਆ ਜੀ। ਪੰਜਾਬ ਸਰਕਾਰ ਨੇ ਕਿਹਾ ਵੀ ਜੋ ਇਹਦਾ ਹੋਊਗਾ ਅਸੀਂ ਕਰਾਂਗੇ ਜੀ। ਬਣਦਾ ਸਰਦਾ ਕਰਿਆ ਜੀ। ਹਲੇ ਕੋਈ ਬਹੁਤ ਨਹੀਂ ਵੱਡੀ ਨਹੀਂ ਹੋਈ, ਸਰਕਾਰ ਵੱਲੋਂ ਵੀ ਨਹੀਂ ਕੋਈ ਵੱਡੀ ਉਹ ਗੱਲ ਜੀ। ਉਸ ਦੀ ਉਡੀਕ ਚ ਜੀ। ਠੀਕ ਹੈ, ਬਹੁਤ ਬਹੁਤ ਧੰਨਵਾਦ। ਸੋ ਇਹ ਪਰਿਵਾਰਕ ਜੀ ਨੇ ਉਹਨਾਂ ਦੇ ਮੌਜੂਦ। ਇੱਧਰ ਦੇਖ ਸਕਦੇ ਹੋ ਕਿ ਬੀਬੀਆਂ ਵੀ ਇਸੇ ਪਿੰਡ ਦੀਆਂ ਵੱਡੀ ਗਿਣਤੀ ਦੇ ਵਿੱਚ ਅਜੇ ਸਿੰਘ ਨੂੰ ਅੰਤਿਮ ਵਿਦਾਈ ਦੇਣ ਦੇ ਲਈ ਖੜੀਆਂ ਹੋਈਆਂ ਨੇ। ਬੀਬੀ ਜੀ ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ। ਤੁਸੀਂ ਇੱਥੋਂ ਦੇ ਹੀ ਰਹਿਣ ਵਾਲੇ ਹੋ ਤੇ ਅਜੇ ਸਿੰਘ ਨੂੰ ਜਾਣਦੇ ਸੀ ਹਾਂ, ਤੁਸੀਂ? ਜਾਣਦੇ ਤੇ ਪੁੱਤ, ਜਾਣਦੇ ਤੇ ਪੁੱਤ। ਅਸੀਂ ਸਾਡਾ ਪੋਤਾ ਲੱਗਦਾ ਸੀਗਾ। ਠੀਕ ਹੈ ਜੀ। ਹਾਂ, ਸਾਡਾ ਪੋਤਾ ਸੀ। ਸਾਡੇ ਘਰ ਇੱਧਰ ਨੇ, ਉਹ ਉੱਥੇ ਵੱਸਦੇ ਨੇ। ਬੜਾ ਤਰਸ ਕੇ ਦੇਖਿਆ ਸੀ ਪੁੱਤ, ਬਹੁਤ ਤਰਸ ਕੇ ਦੇਖਿਆ ਸੀ ਮਾਂ ਨੇ ਪੁੱਤ। ਮਾਂ ਨੇ ਬਹੁਤ ਤਰਸ ਕੇ ਦੇਖਿਆ ਸੀ ਬੱਚੇ, 6 ਭੈਣਾਂ ਤੇ ਦੀ ਇੱਕ ਭਾਈ ਸੀਗਾ। ਕਿੰਨੀਆਂ ਭੈਣਾਂ ਤੋਂ ਬਾਅਦ ਜਨਮ ਹੁੰਦਾ ਅਜੇ ਸਿੰਘ? 2 3 ਤੋਂ ਬਾਅਦ ਹੋਇਆ ਸੀ। 3 ਤੋਂ ਬਾਅਦ ਹੋਇਆ ਸੀ। 6 ਭੈਣਾਂ ਦਾ ਭਾਈ ਸੀਗਾ। ਸੋ ਹੁਣ ਸਰਕਾਰ ਦੇ ਵੱਲੋਂ ਮਦਦ ਦੀ ਕਿੱਦਾਂ ਦੀ ਆਸ ਕਰਦੇ ਹੋ ਤੁਸੀਂ ਸਾਰੇ ਲੋਕ? ਵੀ ਪਰਿਵਾਰ ਤਾਂ ਕਹਿੰਦੇ ਪਹਿਲਾਂ ਹੀ ਬਹੁਤ ਜ਼ਿਆਦਾ ਗਰੀਬ ਆ ਪੁੱਤ, ਅੰਤ ਗਰੀਬੀ ਸੀ ਪੁੱਤ ਮੇਰੇ ਨਾਲ। ਇਹਨਾਂ ਨੇ ਫੈਕਟਰੀਆਂ 'ਚ ਲੱਗ ਲੱਗ ਕੇ ਕੰਮ ਕਰ ਕਰਕੇ ਭੈਣਾਂ ਨੇ ਪਾਲਿਆ ਸੀਗਾ। ਅਸੀਂ ਇੱਕ ਫੈਕਟਰੀ 'ਚ ਲੱਗੀਆਂ ਹੁੰਦੀਆਂ ਸੀ ਪੁੱਤ, 2 ਭੈਣਾਂ ਲੱਗੀਆਂ ਹੋਈਆਂ ਸੀ ਸਾਡੇ ਨਾਲ। ਬਹੁਤ ਉਹਨਾਂ ਨੇ ਕੰਮ ਕੀਤਾ, ਵਿਚਾਰੀਆਂ ਨੇ ਮਸੀਂ ਮਾੜਾ ਮੋਟਾ ਪਾਲ ਕੇ ਤਾਂ ਉੱਥੇ ਤੇ ਹੀ ਲੈ ਕੇ ਆਉਂਦਾ ਸੀਗਾ।
ਹੁਣ ਅੰਤਿਮ ਸੰਸਕਾਰ ਦੇ ਲਈ ਸਰੀਰ ਜਾ ਰਿਹਾ ਹੈ ਤੇ ਵੱਡੀ ਗਿਣਤੀ ਦੇ ਵਿੱਚ ਤੁਹਾਡੇ ਪਿੰਡ ਦੇ ਹੀ ਨਹੀਂ, ਹੋਰ ਵੀ ਆਲੇ ਦੁਆਲੇ ਪਿੰਡਾਂ ਦੇ ਲੋਕ ਵੀ ਆਏ ਨੇ, ਮਤਲਬ ਕਿ ਤੁਹਾਡੇ ਪਿੰਡ ਨੂੰ ਲੋਕ ਜਾਣ ਗਏ ਨੇ ਇਸ ਸ਼ਹੀਦ ਦੇ ਨਾਮ ਤੋਂ। ਸ਼ਹੀਦ ਨੇ ਪੁੱਤ, ਤਾਂ ਸ਼ਹੀਦ ਨੇ, ਬੱਚਾ ਸ਼ਹੀਦ ਹੋ ਗਿਆ, ਬਸ ਕੋਈ ਗੱਲ ਨਹੀਂ ਹੁੰਦੀ ਪੁੱਤ, ਕੋਈ ਗੱਲ ਨਹੀਂ ਹੁੰਦੀ ਪੁੱਤ, ਸੱਤ ਤਾਂ ਕੋਈ ਨਹੀਂ ਗੱਲ ਹੁੰਦੀ ਹੈਗੀ। ਸੋ ਇਹਨਾਂ ਬਜ਼ੁਰਗਾਂ ਦਾ ਦਰਦ ਤੁਸੀਂ ਦੇਖ ਸਕਦੇ ਹੋ, ਇਹਨਾਂ ਬਜ਼ੁਰਗਾਂ ਦੀ ਅੱਖਾਂ ਦੇ ਵਿੱਚ ਉਹ ਦਰਦ ਹੈ ਤੇ ਉਹਨਾਂ ਦੀਆਂ ਗੱਲਾਂ ਦੇ ਵਿੱਚੋਂ ਵੀ ਉਹ ਦਰਦ ਝਲਕ ਰਿਹਾ ਹੈ। ਉਹ ਸਾਫ਼ ਆਖ ਰਹੇ ਨੇ ਕਿ ਬਹੁਤ ਹੀ ਲਾਡਾਂ ਚਾਵਾਂ ਦੇ ਨਾਲ ਭੈਣਾਂ ਦੇ ਵੱਲੋਂ ਪਾਲਿਆ ਗਿਆ ਇਹ ਅਜੇ ਸਿੰਘ ਅੱਜ ਸ਼ਹਾਦਤ ਦਾ ਜਾਮ ਪੀਣ ਤੋਂ ਬਾਅਦ ਆਪਣੇ ਆਖਰੀ ਯਾਤਰਾ ਦੇ ਉੱਪਰ ਹੈ। ਉਸ ਦਾ ਸੰਸਕਾਰ ਕਰਨ ਦੇ ਲਈ ਉਸ ਦੀ ਮ੍ਰਿਤਕ ਦੇਹ ਨੂੰ ਲਿਜਾਇਆ ਜਾ ਰਿਹਾ ਹੈ। ਪਿੱਛੇ ਮੇਰੇ ਤੁਸੀਂ ਤਸਵੀਰਾਂ ਵੇਖ ਸਕਦੇ ਹੋ ਕਿ ਇਸ ਸਮੇਂ ਵੱਡੀ ਗਿਣਤੀ ਦੇ ਵਿੱਚ ਜਿਹੜਾ ਪਿੰਡ ਵਾਸੀ ਅਤੇ ਉਸ ਤੋਂ ਇਲਾਵਾ ਹੋਰ ਆਲੇ ਦੁਆਲੇ ਦੇ ਲੋਕ ਜਾਂ ਫਿਰ ਸਰਕਾਰੀ ਜਿਹੜਾ ਅਮਲਾ ਫੈਲਾ ਹੁੰਦਾ ਹੈ ਉਹ ਸਾਰਾ ਇੱਥੇ ਪਹੁੰਚਿਆ ਹੋਇਆ ਹੈ ਵੱਡੀ ਗਿਣਤੀ ਦੇ ਵਿੱਚ, ਤਾਂ ਕਿ ਸੰਸਕਾਰ ਦੇ ਲਈ ਜਿਹੜੀਆਂ ਰਸਮਾਂ ਨੇ ਉਹਨਾਂ ਦੇ ਵਿੱਚ ਜੋ ਕੁਝ ਵੀ ਗਾਰਡ ਆਫ ਆਨਰ ਦਿੱਤਾ ਜਾਣਾ ਹੈ, ਉਸ ਤੋਂ ਬਾਅਦ ਜੋ ਸਰਕਾਰੀ ਅਮਲਾ ਫੈਲਾ ਸਾਰਾ ਇੱਥੇ ਮੌਜੂਦ ਹੈ। ਸੋ ਅਜੇ ਸਿੰਘ ਅਮਰ ਰਹੇ ਦੇ ਜੈਕਾਰੇ ਲਗਾਤਾਰ ਲਾਏ ਜਾ ਰਹੇ ਨੇ। ਅਜੇ ਸਿੰਘ ਨੂੰ ਯਾਦ ਕਰਕੇ ਹਰ ਇੱਕ ਅੱਖ ਨਮ ਨਜ਼ਰ ਆਉਂਦੀ ਹੈ। ਸੋ ਹਰ ਕੋਈ ਆਪਣੇ ਘਰ ਦੇ ਤੋਂ ਬਾਹਰ ਆ ਕੇ ਖੜਿਆ ਹੋਇਆ ਹੈ ਅੰਤਿਮ ਵਿਦਾਇਗੀ ਦੇਣ ਦੇ ਲਈ ਅਜੇ ਸਿੰਘ ਨੂੰ, ਤੇ ਹਰ ਘਰ ਦੇ ਬਾਹਰ ਤਕਰੀਬਨ ਭਾਰਤ ਦੇਸ਼ ਦਾ ਝੰਡਾ ਤਿਰੰਗਾ ਲੱਗਿਆ ਹੋਇਆ ਹੈ, ਤਿਰੰਗਾ ਲੱਗਿਆ ਹੋਇਆ ਹੈ ਤੇ ਲੋਕਾਂ ਦੇ ਹੱਥਾਂ ਦੇ ਵਿੱਚ ਵੀ ਤਿਰੰਗੇ ਝੰਡੇ ਫੜੇ ਹੋਏ ਨੇ ਤੇ ਅੰਤਿਮ ਵਿਦਾਇਗੀ ਦਿੱਤੀ ਜਾ ਰਹੀ ਹੈ। ਅਮਰ ਸ਼ਹੀਦ ਅਜੇ ਸਿੰਘ ਕਹਿੰਦੇ। ਸੋ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਭਾਰਤ ਮਾਤਾ ਦੀ ਜੈ ਦੇ ਜੈਕਾਰੇ ਲੱਗ ਰਹੇ ਨੇ। ਸੋ ਭਾਈ ਸਾਹਿਬ ਤੁਸੀਂ ਇਸੇ ਪਿੰਡ ਦੇ ਹੋ? ਹਾਂਜੀ ਇਸੇ ਪਿੰਡ ਦੇ ਆ ਜੀ। ਸੋ ਅਜੇ ਸਿੰਘ ਨੂੰ ਕਿਵੇਂ ਯਾਦ ਕਰਦੇ ਹੋ? ਅਜੇ ਸਿੰਘ ਨੂੰ ਤਾਂ ਬਹੁਤ ਜਿਹੜਾ ਘਾਟਾ ਪੈਣ ਵਾਲੇ ਜੇ ਪੈ ਚੁੱਕਿਆ, ਸਾਡਾ ਸਾਰਾ ਪਿੰਡ ਤਰਾਹ ਕਰ ਰਿਹਾਗਾ। ਸਾਨੂੰ ਉਹਨਾਂ ਦੇ ਸ਼ਹੀਦ ਦੀ ਉੱਤੇ ਬਹੁਤ ਮਾਣ ਆ। ਸਾਡੇ ਸਦੀਆਂ ਤੋਂ ਪਿੰਡ ਜਿਹੜਾ ਚੱਲਦਾ ਰਿਹਾ, ਸਾਰਿਆਂ ਨੂੰ ਪਹਿਲੀ ਸ਼ਹੀਦੀ ਇਸ ਦੀ ਹੈਗੀ, ਇਹਨੂੰ ਹਮੇਸ਼ਾ ਕੌਮ ਯਾਦ ਰੱਖੂਗੀ। ਸੋ ਪਿੰਡ ਨੂੰ ਜਿਵੇਂ ਪਿੰਡ ਵਾਲਿਆਂ ਵੱਲੋਂ ਯਾਦ ਕੀਤਾ ਜਾ ਰਿਹਾ, ਉਸ ਤਰੀਕੇ ਦੇ ਨਾਲ ਹੁਣ ਪਰਿਵਾਰ ਦੀ ਮਦਦ ਲਈ ਕੋਈ ਅੱਗੇ ਆਇਆ ਸਰਕਾਰੀ ਧਿਰ ਜਾਂ ਫਿਰ ਪਿੰਡ ਵੱਲੋਂ ਕਿਹੋ ਜਿਹਾ ਯੋਗਦਾਨ ਕਰਨ ਦੀ ਪਹਿਲ ਕੀਤੀ ਜਾ ਰਹੀ ਹੈ? ਪਿੰਡ ਦੀ ਯੋਗਦਾਨ ਤਾਂ ਹਰੇਕ ਪਿੰਡ ਦਾ ਨਾਗਰਿਕ ਹਰੇਕ ਇਹਨਾਂ ਦੇ ਨਾਲ ਹੈ ਜੀ ਸਾਰਾ। ਮੌਕੇ ਦੇ ਪ੍ਰਸ਼ਾਸਨ ਦੇ ਅਧਿਕਾਰੀ ਵੀ ਇੱਥੇ ਪਹੁੰਚੇ ਹੋਏ ਨੇ, ਹਲਕੇ ਦੇ ਵਿਧਾਇਕ ਵੀ ਪਹੁੰਚੇ ਸੀ, ਸਾਰੇ ਪਹੁੰਚ ਰਹੇ ਨੇ। ਇਹਨਾਂ ਨੂੰ ਇਹ ਵੀ ਕਿਹਾ ਗਿਆ ਵੀ ਤੇ ਇਹਨਾਂ ਦੇ ਪਰਿਵਾਰ ਨੂੰ ਜੋ ਬਣਦਾ ਮੁਆਵਜ਼ਾ ਪੂਰਾ ਸਰਕਾਰ ਵੱਲੋਂ ਉਹ ਦਿੱਤਾ ਜਾਵੇ, ਬੱਚਿਆਂ ਨੂੰ ਨੌਕਰੀ ਦਿੱਤੀ ਜਾਵੇ। ਜਿਹੜਾ ਸਕੂਲ ਦਾ ਹਾਈ ਸਕੂਲ ਆ ਰਾਮਗੜ੍ਹ ਸਰਦਾਰਾਂ ਦਾ, ਉਸ ਦਾ ਨਾਮ ਬਦਲ ਕੇ ਸਕੂਲ ਨੂੰ ਅਪਗ੍ਰੇਡ ਕਰਕੇ ਸ਼ਹੀਦ ਅਜੇ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੱਖਿਆ ਜਾਵੇ। ਸਕੂਲ ਦੇ ਵਿੱਚ ਹੀ ਇਹਨਾਂ ਦਾ ਬੁੱਤ ਸਥਾਪਿਤ ਕੀਤਾ ਜਾਵੇ ਤਾਂ ਕਿ ਉਹ ਆਉਣ ਵਾਲੇ ਬੱਚਿਆਂ ਨੂੰ ਵੀ ਇਹਨਾਂ ਨੂੰ ਪ੍ਰੇਰਨਾ ਮਿਲਦੀ ਰਹੇ। ਤੇ ਇੱਕ ਇਹ ਵੀ ਨਾਲ ਕਿਹਾ ਹੈ ਕਿ ਪਿੰਡ ਦੇ ਵਿੱਚ ਸ਼ਹੀਦ ਅਜੇ ਸਿੰਘ ਦੇ ਨਾਂ ਦੇ ਉੱਤੇ ਖੇਡ ਸਟੇਡੀਅਮ ਬਣਾਇਆ ਜਾਵੇ ਤਾਂ ਕਿ ਬੱਚੇ ਨਸ਼ਿਆਂ ਤੋਂ ਰਹਿਤ ਹੋ ਕੇ ਖੇਡਾਂ ਦੇ ਵਿੱਚ ਆਪਣਾ ਭਾਗ ਲੈਣ ਤੇ ਆਪਣੇ ਸ਼ਹੀਦ ਦਾ ਨਾਮ ਹੋਰ ਉੱਚਾ ਕਰਨ। ਤੁਹਾਡੇ ਐਮਐਲਏ ਗਿਆਸਪੁਰਾ ਹੋਣੀ ਵੀ ਨਾਲ ਹੀ ਨੇ ਇਸ ਸਮੇਂ, ਉਹ ਵੀ ਲਗਾਤਾਰ ਕਹਿ ਰਹੇ ਨੇ ਕਿ ਕੱਲ ਸ਼ਾਮ ਤੋਂ ਹੀ ਜੁੜੇ ਹੋਏ ਨੇ। ਉਹਨਾਂ ਦੇ ਵੱਲੋਂ ਵੀ ਕੋਈ ਕਿਹਾ ਗਿਆ ਹੈ ਮੁਆਵਜ਼ੇ ਦਾ ਐਲਾਨ ਜਾਂ ਹੋਰ ਕਿਸੇ ਕਿਸਮ ਦੀ ਮਦਦ ਆਪਣੇ ਵੱਲੋਂ? ਜਦ ਅਸੀਂ ਉਸ ਟਾਈਮ ਜਦ ਬੈਠੇ ਸੀ ਉੱਥੇ ਹੀ ਉਹਨਾਂ ਨੇ ਕਿਹਾ ਜੋ ਸਰਕਾਰ ਵੱਲੋਂ ਪੂਰਾ ਮੁਆਵਜ਼ਾ ਬਣਦਾ ਸੀ, ਹਰ ਤਰ੍ਹਾਂ ਦੀ ਮਾਲੀ ਮਦਦ ਸਹਾਇਤਾ ਇਹਨਾਂ ਨੂੰ ਕਰਨ ਦੇ ਨਾਲ ਸਹਿਮਤ ਹਾਂ ਜੀ। ਹਾਂਜੀ ਕੀਤੀ ਜਾਵੇਗੀ ਜੀ। ਸੋ ਇਹ ਭਾਈ ਸਾਹਿਬ ਕਹਿ ਰਹੇ ਨੇ ਕਿ ਜਿਹੜਾ ਇਹਨਾਂ ਦੇ ਪਿੰਡ ਦਾ ਸਕੂਲ ਹੈ ਉਸ ਦਾ ਨਾਮ ਬਦਲ ਕੇ ਸ਼ਹੀਦ ਅਜੇ ਸਿੰਘ ਦੇ ਨਾਮ ਤੇ ਰੱਖਿਆ ਜਾਵੇ, ਉਸ ਤੋਂ ਬਾਅਦ ਉਹਨਾਂ ਦਾ ਬੁੱਤ ਵੀ ਉਸੇ ਹੀ ਸਕੂਲ ਦੇ ਵਿੱਚ ਸਥਾਪਿਤ ਕੀਤਾ ਜਾਵੇ। ਇਸ ਤਰੀਕੇ ਦੀਆਂ ਹੋਰ ਬਹੁਤ ਸਾਰੀਆਂ ਮੰਗਾਂ ਦੇ ਨਾਲ ਉਹਨਾਂ ਨੇ ਆਪਣੀ ਗੱਲ ਰੱਖੀ ਹੈ। ਇਸੇ ਦੇ ਨਾਲ ਜੇਕਰ ਗੱਲ ਕੀਤੀ ਜਾਵੇ ਸ਼ਹੀਦ ਅਜੇ ਸਿੰਘ ਦੀ, ਤਾਂ ਉਹਨਾਂ ਦੇ ਪਿੰਡ ਦੇ ਵਸਨੀਕਾਂ ਦਾ ਕਹਿਣਾ ਹੈ ਕਿ ਇਹ ਉਹਨਾਂ ਦੇ ਪਿੰਡ ਦੇ ਵਿੱਚੋਂ ਸ਼ਾਇਦ ਪਹਿਲੀ ਸ਼ਹੀਦੀ ਹੈ ਜੋ ਉਹਨਾਂ ਦੇ ਜ਼ੁਬਾਨੀ ਆਪਾਂ ਸੁਣਿਆ ਹੈ ਕਿ ਉਹਨਾਂ ਨੇ ਆਖਿਆ ਹੈ ਕਿ ਇਹ ਸਾਡੇ ਪਿੰਡ ਦੇ ਵਿੱਚੋਂ ਸ਼ਾਇਦ ਪਹਿਲੀ ਹੀ ਸ਼ਹੀਦੀ ਹੈ ਤੇ ਇਹਨਾਂ ਦਾ ਬੁੱਤ ਜ਼ਰੂਰ ਲੱਗਣਾ ਚਾਹੀਦਾ ਹੈ, ਜਿਸ ਤੋਂ ਬਾਅਦ ਪਿੰਡ ਦੇ ਜਿਹੜੇ ਹੋਰ ਨੌਜਵਾਨ ਨੇ ਜਾਂ ਫਿਰ ਬੱਚੇ ਨੇ ਜਿਹੜੇ
ਇੱਥੇ ਪੜ੍ਹਨਗੇ ਜਾਂ ਫਿਰ ਉੱਥੇ ਵੈਸੇ ਵੀ ਬੁੱਤ ਲੱਗਿਆ ਹੋਇਆ ਵੇਖਣਗੇ, ਉਹਨਾਂ ਦੇ ਵਿੱਚ ਇੱਕ ਭਾਵਨਾ ਆਊਗੀ ਦੇਸ਼ ਭਗਤੀ ਦੀ, ਜਿਸ ਤੋਂ ਬਾਅਦ ਉਹ ਵੀ ਪ੍ਰੇਰਿਤ ਹੋਣਗੇ ਕਿ ਸਾਨੂੰ ਵੀ ਇਸ ਤਰੀਕੇ ਦੇ ਨਾਲ ਦੇਸ਼ ਦੀ ਸੇਵਾ ਦੇ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ। ਉਹਨਾਂ ਦੇ ਅੰਦਰ ਚਿਣਗ ਜਾਗੂਗੀ ਤਾਂ ਉਹ ਵੀ ਇਸੇ ਤਰੀਕੇ ਦੇ ਨਾਲ ਪਹਿਲ ਕਰਨਗੇ। ਸੋ ਸ਼ਹੀਦ ਅਜੇ ਸਿੰਘ ਨੂੰ ਯਾਦ ਕਰਦਿਆਂ ਹੋਇਆਂ ਹਰ ਇੱਕ ਅੱਖ ਨਾ ਮੈਂ ਤੁਹਾਨੂੰ ਸਾਰੀ ਗੱਲਬਾਤ ਸੁਣਾਈ ਹੈ, ਅੱਗੇ ਵੀ ਤੁਹਾਨੂੰ ਨਾਲ ਦੀ ਨਾਲ ਸਾਰੀ ਅਪਡੇਟ ਦਿੰਦੇ ਰਹਾਂਗੇ। ਤੁਸੀਂ ਪੰਜਾਬੀ ਰੇਡੀਓ USA ਦੇ ਨਾਲ ਜੁੜੇ ਰਹੋ।